ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਓ। ਜਿਸ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਜੂਨ 84 ਤੋਂ ਲੈ ਕੇ 1995 ਤੱਕ ਸਿੱਖ ਜਵਾਨੀ ਦੀ ਇੱਕ ਪੂਰੀ ਨਸਲ ਸਰਕਾਰੀ ਅੱਤਵਾਦੀ ਭੇਂਟ ਚੜ੍ਹ ਗਈ ਸੀ। ਉਸ ਤੋਂ ਫੌਰਨ ਬਾਅਦ ਪੰਜਾਬ ਦੇ ਵਿੱਚ ਕਲਚਰ ਡੀਜਨਰੇਸ਼ਨ ਅਤੇ ਡਰੱਗਸ ਦਾ ਬੋਲਬਾਲਾ ਹੋ ਗਿਆ। ਅੱਜ ਪੰਜਾਬ ਦੇ ਵਿੱਚ 60% ਤੋਂ ਜ਼ਿਆਦਾ ਨੌਜਵਾਨ ਮੁੰਡੇ ਕੁੜੀਆਂ ਡਰੱਗ ਐਡਿਕਟ ਹਨ। ਸਿਆਸੀ ਹਲਕਿਆਂ ਵਿੱਚ ਪਿਛਲੇ ਕੁਝ ਸਮੇਂ ਤੋਂ ਬੀਜੇਪੀ ਅਤੇ ਬਾਦਲ ਅਕਾਲੀ ਦਲ ਦੇ ਵਿੱਚ ਡਰੱਗਸ ਲਈ ਕੌਣ ਜ਼ਿੰਮੇਵਾਰ ਸੰਬੰਧੀ ਇੱਕ ਬਹਿਸ ਛਿੜੀ ਹੋਈ ਹੈ। ਕੁਝ ਅਰਸਾ ਪਹਿਲਾਂ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪ੍ਰਿਜ਼ਨ ਸ਼ਸ਼ੀਕਾਂਤ ਨੇ ਪੰਜਾਬ ਵਿੱਚ 60,000 ਕਰੋੜ ਰੁਪਏ ਦੀ ਡਰੱਗ ਸਪਲਾਈ ਨੂੰ ਲੈ ਕੇ ਕਈ ਖੁਲਾਸੇ ਵੀ ਕੀਤੇ। ਭੋਲਾ ਡਰੱਗ ਰੈਕੇਟ ਵਿੱਚ ਸੁਖਵੀਰ ਬਾਦਲ ਦੇ ਸਾਲੇ ਅਤੇ ਪੰਜਾਬ ਮੰਤਰੀ ਮੰਡਲ ਮਿਨਿਸਟਰ ਵਿਕਰਮਜੀਤ ਮਜੀਠੀਆ ਦਾ ਨਾਮ ਵੀ ਸਾਹਮਣੇ ਆਇਆ। ਮਜੀਠੀਆ ਨੂੰ ਕੇਂਦਰੀ ਏਜੰਸੀ ਡਰੱਗ ਇਨਫੋਰਸਮੈਂਟ ਨੇ ਪੁੱਛਗਿੱਛ ਲਈ ਸੱਦਿਆ। ਡਰੱਗ ਇਨਫੋਰਸਮੈਂਟ ਦੇ ਡਿਪਟੀ ਜਨਰਲ ਡਾਇਰੈਕਟਰ ਨਿਰੰਜਨ ਸਿੰਘ ਨੇ ਪਿਛਲੇ ਲਗਭਗ 1 ਸਾਲ ਦੇ ਵਿੱਚ 50 ਦੇ ਕਰੀਬ ਵਿਟਨੈਸ ਨੂੰ ਵੀ ਇੰਟਰੋਗੇਟ ਕੀਤਾ। ਪਿਛਲੇ ਦਿਨੀ ਅਚਾਨਕ ਨਿਰੰਜਨ ਸਿੰਘ ਦੀ ਬਦਲੀ ਕਰਕੇ ਕਲਕੱਤਾ ਭੇਜਣ ਦੀਆਂ ਤਿਆਰੀਆਂ ਹੋ ਰਹੀਆਂ ਸਨ, ਜਿਸ ਬਾਰੇ ਸਾਨੂੰ ਮੀਡੀਆ ਰਾਹੀਂ ਪਤਾ ਲੱਗਾ। ਇਸ ਖਬਰ ਨੂੰ ਆਧਾਰ ਬਣਾ ਕੇ ਲਾਇਰਸ ਫਾਰ ਹਿਊਮਨ ਰਾਈਟ ਨਾਲ ਸੰਬੰਧਿਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਨਵਕਿਰਨ ਸਿੰਘ ਨੇ ਨਿਰੰਜਨ ਸਿੰਘ ਦੀ ਟ੍ਰਾਂਸਫਰ ਦੇ ਆਰਡਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ। ਹਾਈ ਕੋਰਟ ਦੇ 2 ਜੱਜਸ ਨੇ ਇਸ ਟ੍ਰਾਂਸਫਰ ਤੇ ਰੋਕ ਲੈਂਦਿਆਂ 2 ਫਰਵਰੀ ਦਾ ਦਿਨ ਅੱਗੋਂ ਸੁਣਵਾਈ ਦੇ ਲਈ ਫਿਕਸ ਕੀਤਾ ਹੈ। ਅੱਜ ਅਸੀਂ ਇਸ ਕੇਸ ਸੰਬੰਧੀ ਅਤੇ ਹੋਰ ਪੰਥਕ ਮਸਲਿਆਂ ਸੰਬੰਧੀ ਐਡਵੋਕੇਟ ਨਵਕਿਰਨ ਸਿੰਘ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਚੰਡੀਗੜ੍ਹ ਤੋਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਇਸ ਕੇਸ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਪੰਜਾਬ ਵਿੱਚ ਡਰੱਗ ਦਾ ਮੁੱਦਾ ਕਿੰਨਾ ਕੁ ਮਾਰੂ ਹੈ, ਇਸ ਬਾਰੇ ਪੂਰੇ ਵੇਰਵੇ ਸਹਿਤ ਜਾਣਕਾਰੀ ਦਿਓ। ਅਸਲ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ, ਜਿਹੜੇ ਪੰਜਾਬ ਵਿੱਚ ਲੋਕ ਰਹਿੰਦੇ ਨੇ ਜਾਂ ਪੰਜਾਬੋਂ ਬਾਹਰ ਨੇ ਜੀ, ਕਿ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹ ਕਾਫੀ ਹੱਦ ਤੱਕ ਜਿਹੜੇ ਨਸ਼ੇ ਲੈਂਦੀ ਹੈ। ਹਾਂਜੀ। ਐਂਡ ਉਹ ਨਸ਼ੇ ਜਿਹੜੇ ਹੈਗੇ ਨੇ, ਕੁਝ ਪੈਸੇ ਨੇ ਕਿ ਜਿਹੜੇ ਪਾਕਿਸਤਾਨ ਦੇ ਜ਼ਰੀਏ ਬਾਰਡਰ ਦੇ ਰਾਹੀਂ ਆਉਂਦੇ ਨੇ ਜੀ, ਜਿਹਦੇ ਵਿੱਚ ਹੈਰੋਇਨ ਵੀ ਹੈ ਜੀ ਤੇ ਹੋਰ ਸੋਫਿਸਟੀਕੇਟਡ ਡਰੱਗਸ ਹੈਗੀਆਂ ਨੇ ਹਾਂਜੀ, ਜਿਹੜੀ ਅਫਗਾਨਿਸਤਾਨ 'ਚ ਪ੍ਰੋਡਿਊਸ ਹੁੰਦੀਆਂ ਨੇ। ਪਰ ਕੁਝ ਐਸੀਆਂ ਡਰੱਗਸ ਵੀ ਪਿੱਛੇ ਜੇ ਪੰਜਾਬ ਦੇ ਵਿੱਚ ਪ੍ਰੋਡਿਊਸ ਕੀਤੀਆਂ ਗਈਆਂ, ਜਿਹੜੀਆਂ ਸਿੰਥੈਟਿਕ ਡਰੱਗਸ ਨੇ, ਜਿਹੜੀਆਂ ਕਿ ਡੈਰੀਵੇਟਿਵਸ ਹੈਗੀਆਂ ਨੇ, ਜਿਹੜੇ ਕੋਈ ਜਿਹਨਾਂ ਦਾ ਬੇਸਿਸ ਜਿਹੜਾ ਹੈਗਾ ਫਾਰਮਾਸਿਊਟੀਕਲਸ ਦੇ ਨਾਲ ਮਿਲਿਆ ਜੁਲਦਾ ਹੈਗਾ ਜੀ। ਉਹ ਡਰੱਗਸ ਜਿਹੜੀਆਂ ਹੈਗੀਆਂ ਨੇ ਉਹ ਪੰਜਾਬ ਦੇ ਵਿੱਚ ਮੈਨੂਫੈਕਚਰ ਹੁੰਦੀਆਂ ਰਹੀਆਂ ਨੇ, ਜਾਂ ਪੰਜਾਬ ਦੇ ਲੋਕ ਜਿਹੜੇ ਨੇ ਆਪਣਾ ਹਿਮਾਚਲ ਪ੍ਰਦੇਸ਼ ਵਿੱਚ ਉਹਨੂੰ ਪ੍ਰੋਡਿਊਸ ਕਰਦੇ ਰਹੇ ਨੇ ਜੀ। ਤੇ ਉਹ ਜਿਹੜਾ ਡਰੱਗ ਰੈਕੇਟ ਹੈ, ਜਿਹੜਾ ਕਿ 600,000 ਕਰੋੜ ਦਾ ਸਿੰਥੈਟਿਕ ਡਰੱਗ ਰੈਕੇਟ ਪੰਜਾਬ ਪੁਲਿਸ ਨੇ ਪਿੱਛੇ ਜੇ ਫੜਿਆ ਹਾਂਜੀ, ਜਿਹਦੇ ਵਿੱਚ ਜਗਦੀਸ਼ ਭੋਲਾ ਇੱਕ ਐਕਸ DSP ਪੰਜਾਬ ਪੁਲਿਸ ਦਾ ਜੀ, ਜਾਂ ਇੱਕ ਕਾਲੋ ਨਾਂ ਦਾ ਬੰਦਾ ਹੈਗਾ, ਤੇ ਇੱਕ ਹੋਰ ਕੇਸ ਹੈਗਾ। ਇਹ 3 ਕੇਸਾਂ ਦੇ ਵਿੱਚ ਜਦੋਂ ਤਫਤੀਸ਼ ਕੀਤੀ ਗਈ ਤੇ ਪਤਾ ਚੱਲਿਆ ਵੀ ਇਹਨਾਂ ਲੋਕਾਂ ਦੇ ਜਿਹੜੇ ਲਿੰਕਸ ਹੈਗੇ ਨੇ ਹਾਂਜੀ, ਉਹ ਪਾਵਰਫੁਲ ਲੀਡਰਸ ਦੇ ਨਾਲ ਪੰਜਾਬ ਦੇ ਹੈਗੇ ਨੇ ਜੀ। ਤੇ ਪੰਜਾਬ ਪੁਲਿਸ ਤਾਂ ਤਫਤੀਸ਼ ਕਰ ਹੀ ਰਹੀ ਸੀਗੀ ਹਾਂਜੀ, ਲੇਕਿਨ ਪੰਜਾਬ ਪੁਲਿਸ ਦੀ ਤਫਤੀਸ਼ ਦੇ ਨਾਲ ਜਿਹੜਾ ਹੈਗਾ, ਜਿਹੜੀਆਂ ਸੈਂਟਰਲ ਏਜੰਸੀਜ਼ ਹੈਗੀਆਂ ਨੇ ਹਾਂਜੀ, ਜਿਵੇਂ ਨਾਰਕੋਟਿਕ ਕੰਟਰੋਲ ਬਿਊਰੋ ਹੈਗਾ ਜਾਂ ਇਨਫੋਰਸਮੈਂਟ ਡਾਇਰੈਕਟੋਰੇਟ ਹੈਗਾ ਹਾਂਜੀ, ਤੇ ਈਵਨ ਜਿਹੜੇ ਇੰਟੈਲੀਜੈਂਸ ਏਜੰਸੀਜ਼ ਦੇ ਬੰਦੇ ਜਦੋਂ ਬੈਠੇ ਤੇ ਉਹ ਸਾਰਾ ਪਤਾ ਚੱਲਿਆ ਵੀ ਇੱਕ ਬੜਾ ਵੱਡਾ ਡਰੱਗ ਰੈਕੇਟ ਹੈ, ਜਿਹਦੇ ਇੰਟਰਨੈਸ਼ਨਲ ਰੈਮਨੀਫਿਕੇਸ਼ਨਸ ਹੈਗੇ ਨੇ। ਤੇ ਲੋਕ ਇਸ ਵੇਲੇ ਬਾਹਰ ਦੇ ਮੁਲਕਾਂ ਵਿੱਚ ਵੀ ਬੈਠੇ ਜਿੱਥੇ ਇਹ ਡਰੱਗ ਭੇਜੀ ਗਈ ਹੈ ਜੀ। ਸੋ ਪੰਜਾਬ ਵਿੱਚ ਪ੍ਰੋਡਿਊਸ ਹੋ ਕੇ ਇਹ ਡਰੱਗ ਜਿਹੜੀ ਹੈ, ਜਿਹਨੂੰ ਆਪਾਂ ਆਈਸ ਵੀ ਕਹਿ ਦਿੰਦੇ ਹਾਂ ਹਾਂਜੀ, ਸਿੰਥੈਟਿਕ ਡਰੱਗ, ਉਹ ਆਸਟ੍ਰੇਲੀਆ ਵੀ ਗਈ ਹੈ ਤੇ ਜਿਹੜੀ ਹੈਗੀ ਹੈ ਕੈਨੇਡਾ ਵੀ ਗਈ ਹੈ, US ਵੀ ਗਈ ਹੈ ਜੀ, ਐਂਡ ਪ੍ਰੋਡਿਊਸ ਪੰਜਾਬ ਦੇ ਵਿੱਚ ਹੋਈ ਹੈ ਹਾਂਜੀ। तो ਇਹ ਸਾਰੇ ਕੇਸ ਨੂੰ ਹਾਈ ਕੋਰਟ ਸੁਪਰਵਾਈਜ਼ ਕਰ ਰਿਹਾ ਸੀਗਾ ਪਿਛਲੇ 1.5 ਸਾਲ ਤੋਂ ਹਾਂਜੀ, ਤੇ ਟਾਈਮ ਟੂ ਟਾਈਮ ਜਿਹੜਾ ਉਹਦੀਆਂ ਸਟੇਟਸ ਰਿਪੋਰਟਸ ਹਾਈ ਕੋਰਟ ਨੂੰ ਸਬਮਿਟ ਕਰ ਰਹੇ ਸੀ ਪੰਜਾਬ ਪੁਲਿਸ ਵੀ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੀ ਜੀ। ਸੋ ਜਦੋਂ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੋਲੀਟੀਸ਼ੀਅਨ ਨੂੰ ਸੱਦਣਾ ਸ਼ੁਰੂ ਕੀਤਾ। ਕੁਝ ਪੰਜਾਬ ਪੁਲਿਸ ਦੇ ਅਫਸਰ ਵੀ ਸੀਗੇ, ਹਾਂਜੀ, ਇੱਕ ਕਾਂਗਰਸ ਦਾ ਐਕਸ ਮੈਂਬਰ ਪਾਰਲੀਮੈਂਟ ਵੀ ਸੀਗਾ, ਉਹਨੂੰ ਵੀ ਸੱਦਿਆ ਗਿਆ ਜੀ। ਤੇ ਸਾਰੇ ਜਿਹੜੇ ਪੋਲੀਟੀਕਲ ਗਲਿਆਰਿਆਂ ਦੇ ਵਿੱਚ ਜਿਹੜੀ ਹੈ ਹਲਚਲ ਮਚ ਗਈ ਜੀ। ਤੇ ਕਿਉਂਕਿ ਪੰਜਾਬ ਦੇ ਨਾਲ ਰਿਲੇਟਡ ਜਿਹੜੇ ਪੋਲੀਟੀਸ਼ੀਅਨ ਸੀਗੇ ਉਹ ਜ਼ਿਆਦਾ ਤਾਦਾਦ ਵਿੱਚ ਸੀਗੇ ਤੇ ਕਾਫੀ ਰੌਲਾ ਪੈ ਗਿਆ ਵੀ ਇਹ ਜਿਹੜੀਆਂ ਈਡੀ ਦੇ ਜਿਹੜੇ ਨੋਟਿਸ ਆ ਰਹੇ ਨੇ ਇਹ ਸ਼ਾਇਦ ਪੋਲੀਟੀਕਲੀ ਮੋਟੀਵੇਟਿਡ ਹੈਗੇ ਨੇ। ਹਾਂਜੀ। ਤੇ ਉਸ ਤੋਂ ਬਾਅਦ ਹਾਲਾਂਕਿ ਕੇਸ ਨੂੰ ਪੂਰੇ ਨੂੰ ਸੁਪਰਵਾਈਜ਼ ਹਾਈ ਕੋਰਟ ਕਰ ਰਹੀ ਸੀਗੀ ਤੇ ਅਸੀਂ ਹਾਈ ਕੋਰਟ ਦੀ ਮਦਦ ਕਰ ਰਹੇ ਸੀਗੇ ਟਾਈਮ ਟੂ ਟਾਈਮ ਦੱਸ ਕੇ ਵੀ ਕੀ ਇਨਵੈਸਟੀਗੇਸ਼ਨ ਠੀਕ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਜੀ। ਪਰ ਉਹ ਇੱਕਦਮ ਜਿਹੜਾ ਹੈਗਾ ਇਨਫੋਰਸਮੈਂਟ ਡਾਇਰੈਕਟਰ ਦੇ ਅਸਿਸਟੈਂਟ ਡਾਇਰੈਕਟਰ ਨਿਰੰਜਨ ਸਿੰਘ ਨੂੰ, ਜਿਹੜੇ ਕਿ ਉਸ ਤਫਤੀਸ਼ੀ ਟੀਮ ਦੇ ਮੇਨ ਬੰਦੇ ਸਨ, ਉਹਨਾਂ ਦਾ ਟ੍ਰਾਂਸਫਰ ਜਿਹੜਾ ਹੈ ਬੜਾ ਹੀ ਜਿਹੜਾ ਹੈਗਾ ਇੱਕ ਬੋਲਟ ਫਰੋਮ ਦ ਬਲੂ ਆਇਆ। ਸਾਨੂੰ ਇਹ ਲੱਗਿਆ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਪੋਲਿਟਿਕਸ ਪਲੇ ਹੋਈ ਹੈ। ਹਾਂਜੀ। ਸੋ ਅਸੀਂ ਕਿਉਂਕਿ ਚਾਹੁੰਦੇ ਹਾਂ ਕਿ ਡਰੱਗਸ ਜਿਹੜੀਆਂ ਪੰਜਾਬ 'ਚ ਅਵੇਲੇਬਲ ਨਾ ਹੋਣ ਐਂਡ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹਦਾ ਘਾਣ ਹੋਣਾ ਬੰਦ ਹੋਵੇ। ਹਾਂਜੀ। ਸੋ ਅਸੀਂ ਜਿਹੜਾ ਹੈਗਾ ਇਮੀਡੀਏਟਲੀ ਐਪਲੀਕੇਸ਼ਨ ਮੂਵ ਕੀਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ, ਕਿਉਂਕਿ ਅਸੀਂ ਉਹਦੇ ਵਿੱਚ ਮੇਨ ਪਾਰਟੀ ਸੀਗੇ। ਹਾਂਜੀ। ਤੇ ਸਾਡੀ ਆਰਗੇਨਾਈਜੇਸ਼ਨ ਨੇ ਰਿਕੁਐਸਟ ਕੀਤਾ ਕੋਰਟ ਨੂੰ ਵੀ ਇਹ ਜਿਹੜੀ ਟ੍ਰਾਂਸਫਰ ਹੈ ਇਹਨੂੰ ਰੋਕ ਲਗਾਈ ਜਾਵੇ। ਹਾਂਜੀ। ਕਿਉਂਕਿ ਲੋਕ ਇਹ ਸਮਝਦੇ ਆ ਪੋਲੀਟੀਕਲੀ ਮੋਟੀਵੇਟਿਡ ਹੈਗੀ ਹੈ ਤੇ ਹਾਲਾਤ ਵੀ ਇਹੀ ਦੱਸ ਰਹੇ ਨੇ। ਜੀ ਜੀ। ਤੇ ਵੀ ਜੀ ਜਾਣਨਾ ਚਾਹੁੰਦੇ ਸੀ ਕਿਸ ਤਰ੍ਹਾਂ ਇਹਨਾਂ ਜਿਹੜਾ ਤਬਾਦਲਾ ਹੋਣ ਲੱਗਾ ਸੀਗਾ, ਇਹਦੀ ਬਦਲੀ ਹੋਣ ਲੱਗੀ ਸੀ ਕਲਕੱਤਾ ਨੂੰ, ਐਂਡ ਯੂ ਆਰ ਟੈਲਿੰਗ ਅਸ ਕਿ ਬੀਜੇਪੀ ਅਤੇ ਬਾਦਲ ਅਕਾਲੀ ਦਲ ਦੇ ਵਿੱਚ ਸਮਝੌਤਾ ਸੀਗਾ ਕਿਸੇ ਤਰ੍ਹਾਂ ਦਾ, ਉਸ ਬਾਰੇ ਤੁਸੀਂ ਡੀਟੇਲ ਦੇ ਰਹੇ ਸੀਗੇ। ਲੋਕਾਂ ਦਾ ਇਹ ਕਹਿਣਾ ਹੈ ਕਿ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਜਦੋਂ ਅਕਾਲੀਆਂ ਨੂੰ ਸੱਦਿਆ ਗਿਆ ਹਾਂਜੀ ਤੇ ਬੀਜੇਪੀ ਨੇ ਕਿਹਾ ਵੀ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ, ਤਾਂ ਉਸ ਵੇਲੇ ਜਿਹੜੀ ਹੈ ਇਸ ਟ੍ਰਾਂਸਫਰ ਦੀ ਗੱਲ ਕੀਤੀ ਗਈ ਤੇ ਈਡੀ ਨਿਰੰਜਨ ਸਿੰਘ ਨੂੰ ਬਦਲਣ ਲਈ ਕਿਹਾ ਗਿਆ। ਹਾਂਜੀ। ਐਂਡ ਬੜੀ ਖਾਸ ਗੱਲ ਇਹਦੇ 'ਚ ਇਹ ਦੇਖਣ ਵਾਲੀ ਹੈ ਕਿ ਈਡੀ ਨੇ ਜਿਹੜਾ ਸਪਸ਼ਟੀਕਰਨ ਦਿੱਤਾ ਹੈ ਪ੍ਰੈਸ ਦੇ ਰਾਹੀਂ, ਉਹ ਇਹ ਦਿੱਤਾ ਹੈ ਕਿ ਨਿਰੰਜਨ ਸਿੰਘ ਬੜਾ ਅੱਛਾ ਅਫਸਰ ਹੈ। ਹਾਂਜੀ। ਬੜਾ ਕਾਬਲ ਅਫਸਰ ਹੈਗਾ, ਸਾਨੂੰ ਉਹਦੀ ਕਲਕੱਤਾ ਸ਼ਰਧਾ ਸਕੈਮ ਵਿੱਚ ਲੋੜ ਹੈਗੀ ਹੈ ਜੀ। ਸ਼ਰਧਾ ਸਕੈਮ ਜਿਹੜਾ ਕਲਕੱਤਾ ਦਾ ਹੈਗਾ ਉਹ ਇੱਕ ਚਿਟ ਫੰਡ ਕੰਪਨੀ ਦਾ ਸਕੈਮ ਹੈਗਾ। ਹਾਂਜੀ। ਸੋ ਅਸੀਂ ਆਪਣੀ ਪਟੀਸ਼ਨ 'ਚ ਇਹ ਵੀ ਲਿਖਿਆ ਵੀ ਜੇ ਇੱਕ ਚਿਟ ਫੰਡ ਸਕੈਮ ਦੇ ਵਿੱਚ ਇਹਦੀ ਲੋੜ ਹੈਗੀ ਹੈ ਤੇ ਕੀ ਡਰੱਗ ਸਕੈਮ ਜਿਹੜਾ ਇੰਪੋਰਟੈਂਟ ਹੈਗਾ ਤੇ ਜਿਹੜਾ ਕਿ ਪੰਜਾਬ ਦੀ ਨੌਜਵਾਨੀਆਂ ਦਾ ਘਾਣ ਦੀ ਗੱਲ ਹੈਗੀ ਹੈ ਜੀ, ਉਹਨੂੰ ਇੰਪੋਰਟੈਂਟ ਸਕੈਮ ਨਹੀਂ ਤੁਸੀਂ ਮੰਨਦੇ। ਸੋ ਇਹ ਜਿਹੜੀ ਗੱਲਾਂ ਸਾਰੀਆਂ ਨਿਰਾਧਾਰਤ ਹੈਗੀਆਂ ਨੇ। ਹਾਂਜੀ। ਇਹ ਜਿਹੜੀ ਟ੍ਰਾਂਸਫਰ ਕੈਂਸਲ ਕੀਤੀ ਜਾਵੇ ਤੇ ਹਾਈ ਕੋਰਟ ਨੇ ਟ੍ਰਾਂਸਫਰ ਕੈਂਸਲ ਕਰਨ ਦੇ ਹੁਕਮ ਕੀਤੇ। ਜੀ ਜੀ। ਤੇ ਵੀਰ ਜੀ ਜਿਸ ਤਰ੍ਹਾਂ ਅਸੀਂ ਟਾਈਮ ਟੂ ਟਾਈਮ ਵੱਖ-ਵੱਖ ਸ਼ਖਸੀਅਤਾਂ ਨਾਲ ਇਸ ਡਰੱਗ ਦੇ ਮਾਮਲੇ ਬਾਰੇ ਗੱਲਬਾਤ ਕਰਦੇ ਰਹਿੰਦੇ, ਬਿਕੋਜ਼ ਜਿਹੜੀ ਸਿੱਖਿਜ਼ਮ ਅਸੀਂ ਵੀ ਆਰ ਫੇਸਿੰਗ ਸੋ ਮੈਨੀ ਪ੍ਰੋਬਲਮਸ, ਬਟ ਦ ਬਿਗੇਸਟ ਪ੍ਰੋਬਲਮ ਦੈਟ ਵੀ ਆਰ ਫੇਸਿੰਗ ਰਾਈਟ ਨਾਓ ਕਿ ਸਾਰੀ ਜਿਸ ਤਰ੍ਹਾਂ ਨਸਲਕੁਸ਼ੀ ਹੋ ਰਹੀ ਹੈ ਪੰਜਾਬ ਦੇ ਵਿੱਚ, ਐਂਡ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਪੰਜਾਬ ਉਹਨਾਂ ਨੇ ਪੂਰਾ ਅੱਡਾ ਬਣਾ ਦਿੱਤਾ, ਇੱਥੋਂ ਹੀ ਸਪਲਾਈ ਹੁੰਦੀਆਂ ਡਰੱਗਸ ਆਸਟ੍ਰੇਲੀਆ ਨੂੰ, USA ਨੂੰ, ਕੈਨੇਡਾ ਨੂੰ। ਪਰ ਜਿਹੜਾ ਲਾਈਕ ਇਹਨਾਂ ਦੇ ਟ੍ਰਾਂਸਫਰ ਹੋ ਰਿਹਾ ਸੀਗਾ, ਪਰ ਹੁਣ ਈਵਨ ਤੋਂ ਰੋਕ ਲਗਾ ਦਿੱਤੀ ਹੈ ਟ੍ਰਾਂਸਫਰ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ, ਤੁਸੀਂ ਕੀ ਉਹਨਾਂ ਦੇ ਇਸ ਫੈਸਲੇ ਤੋਂ ਸੰਤੁਸ਼ਟ ਹੋ? ਨਹੀਂ, ਫਿਲਹਾਲ ਤਾਂ ਰੋਕ ਹੀ ਲਗਾਈ ਜਾ ਸਕਦੀ ਸੀ ਕਿਉਂਕਿ ਪੂਰਾ ਰਿਕਾਰਡ ਜਿਹੜਾ ਹੈਗਾ ਜੀ ਉਹ ਡਾਇਰੈਕਟੋਰੇਟ ਤੋਂ ਮੰਗਾਇਆ ਗਿਆ, ਹਾਈ ਕੋਰਟ ਨੇ ਰਿਕਾਰਡ ਮੰਗਾਇਆ ਹੈ ਤੇ ਇਹ ਜਿਹੜੀ ਟ੍ਰਾਂਸਫਰ ਹੈਗੀ ਹੈ ਮੈਨੂੰ ਪੂਰਾ ਯਕੀਨ ਹੈ ਕਿ ਪੱਕੇ ਤੌਰ ਤੇ ਰੁਕ ਜਾਏਗੀ ਤੇ ਜਦ ਤੱਕ ਤਫਤੀਸ਼ ਕੰਪਲੀਟ ਨਹੀਂ ਹੋਏਗੀ ਨਿਰੰਜਨ ਸਿੰਘ ਹੋਰੀ ਇੱਥੇ ਰਹਿਣਗੇ। ਇਹ ਤਾਂ ਹੁਣ ਈਡੀ ਦੇ ਹੱਥ 'ਚ ਹੈ ਜੀ, ਉਹ ਜਿਹੜਾ ਹੈਗਾ ਬੇਝਿਜਕ ਹੋ ਕੇ ਬੇਖੌਫ ਹੋ ਕੇ ਜੇ ਤਫਤੀਸ਼ ਕਰਦੀ ਹੈ ਹਾਂਜੀ ਸਾਰਾ ਸੱਚ ਸਾਹਮਣੇ ਲਿਆ ਸਕਦੀ ਹੈ। ਜੀ ਜੀ। ਤੇ ਵੀਰ ਜੀ ਸਾਡੇ ਕੋਲ 2 ਮਿੰਟਸ ਰਹਿ ਗਏ ਨੇ ਕਿਉਂਕਿ ਸਾਡਾ ਵਕਤ ਹੋ ਗਿਆ ਸੈਕੰਡ ਬ੍ਰੇਕ ਦੇ ਲਈ, ਪਰ ਜਿਸ ਤਰ੍ਹਾਂ ਤੁਹਾਡੇ ਵੱਲੋਂ ਅਗਲੀ ਕਾਰਵਾਈ ਕੀ ਹੋਵੇਗੀ ਇਸ ਬਾਰੇ, ਇਸ ਕੇਸ ਦੇ ਬਾਰੇ? ਇਸ ਤਰ੍ਹਾਂ ਜੀ ਅਸੀਂ ਇਸ ਕੇਸ ਨੂੰ ਸੁਪਰਵਾਈਜ਼ ਕਰ ਰਹੇ ਹਾਂ, ਟਾਈਮ ਟੂ ਟਾਈਮ ਜਿਹੜੀ ਵੀ ਲੋੜ ਹੋਵੇ ਅਸੀਂ ਜਿਹੜਾ ਹੈਗਾ ਉਸ ਤਰ੍ਹਾਂ ਦੀ ਐਪਲੀਕੇਸ਼ਨ ਮੂਵ ਕਰਦੇ ਹਾਂ। ਵੀ ਆਰ ਫੋਰਸਿੰਗ ਦ ਕੋਰਟ ਟੂ ਇਨਸ਼ੋਰ ਕਿ ਜਿਹੜਾ ਹੈਗਾ ਸਰਕਾਰ ਜਿਹੜੀ ਹੈ ਕਮ ਸੇ ਕਮ ਜਿਹੜੀ ਸੈਂਟਰਲ ਗਵਰਨਮੈਂਟ ਹੈ ਹਾਂਜੀ ਜਿਹੜੀ ਕਹਿੰਦੀ ਹੈ ਕਿ ਜਿਹੜਾ ਡਰੱਗ ਦਾ ਮੁੱਦਾ ਬੜਾ ਸੀਰੀਅਸ ਮੁੱਦਾ ਹੈਗਾ ਹਾਂਜੀ ਤੇ ਉਹਦੇ ਉੱਤੇ ਜਿਹੜਾ ਹੈਗਾ ਜ਼ੋਰ ਪਾਵੇ। BSF ਨੂੰ ਜਿਹੜਾ ਹੈਗਾ ਜਿਹੜੀ ਕਿ ਉਹ ਬਾਰਡਰ ਨੂੰ ਮੈਨ ਕਰਦੇ ਨੇ ਉਹਨੂੰ ਹੋਰ ਐਫੀਸ਼ੀਐਂਟ ਬਣਾਇਆ ਜਾਵੇ, ਉਹਦੀ ਮੈਨ ਪਾਵਰ ਹੋਰ ਦਿੱਤੀ ਜਾਵੇ ਜੀ। ਜਿਹੜੀ ਸੈਂਟਰਲ ਏਜੰਸੀਜ਼ ਹੈਗੀਆਂ ਨੇ ਡਰੱਗ ਨੂੰ ਕ੍ਰਾਈਮ ਨੂੰ ਰੋਕਣ ਨੂੰ, ਉਹਨਾਂ ਨੂੰ ਹੋਰ ਮੈਨ ਪਾਵਰ ਦਿੱਤੀ ਜਾਵੇ। ਸੋ ਅਸੀਂ ਸਾਰੇ ਤਰੀਕੇ ਦੇ ਨਾਲ ਇਸ ਕੇਸ ਨੂੰ
ਸੁਪਰਵਾਈਜ਼ ਕਰ ਰਹੇ ਹਾਂ ਤੇ ਆਸ ਹੈ ਕਿ ਕਿਸੇ ਹੱਦ ਤੱਕ ਅਸੀਂ ਇਸ ਡਰੱਗ ਮੈਨਸ ਨੂੰ ਜਿਹੜਾ ਹੈਗਾ ਹਾਈ ਕੋਰਟ ਦੇ ਰਾਹੀਂ ਰੋਕਣ ਵਿੱਚ ਸਫਲ ਹੋਵਾਂਗੇ। ਜੀ ਬਿਲਕੁਲ ਵੀਰ ਜੀ, ਅਸੀਂ ਵੀ ਇਹੀ ਆਸ ਕਰਦੇ ਕਿ ਇਹਨਾਂ ਦੀ ਪਰਮਨੈਂਟ ਸਟੇ ਹੋਵੇ ਪੰਜਾਬ ਦੇ ਵਿੱਚ, ਤਾਂ ਕਿ ਜਿਹੜੀ ਬੱਚਿਆਂ ਦੀ ਜਵਾਨੀ ਹੈ ਉਸ ਨੂੰ ਬਚਾਇਆ ਜਾ ਸਕੇ। ਆਲਸੋ ਜਿਹੜੀਆਂ ਇਹ ਡਰੱਗ ਦੀਆਂ ਜੜ੍ਹਾਂ ਨੇ ਇਹਨਾਂ ਨੂੰ ਪੱਟਿਆ ਜਾ ਸਕੇ, ਇਹਨਾਂ ਨੂੰ ਕੱਢਿਆ ਜਾ ਸਕੇ ਪੰਜਾਬ ਦੇ ਵਿੱਚ। ਸੋ ਅਸੀਂ ਤਾਂ ਇਹੀ ਆਸ ਕਰਦੇ ਹਾਂ। ਵੀਰ ਜੀ, ਥੈਂਕ ਯੂ ਸੋ ਮਚ ਫॉर योर ਟਾਈਮ ਐਂਡ ਤੁਸੀਂ ਇਸ ਕੇਸ ਦੇ ਬਾਰੇ ਪੂਰੇ ਵੇਰਵੇ ਦੇ ਨਾਲ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। जी व्यूअर्स, वक्त हो गया एक छोटे से ब्रेक का। कीप वॉचिंग न्यूज़ TV 84। We'll be right back after a short break.